ਸਤਿ ਸ਼੍ਰੀ ਅਕਾਲ। ਤੁਸੀਂ जुड़े ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਅਕਸਰ ਹੀ ਅੱਜਕੱਲ ਖਬਰਾਂ ਦੇ ਵਿੱਚ ਸੁਣ ਰਹੇ ਹੋ ਸ਼ਰਾਬ ਨੀਤੀ, ਕੇਜਰੀਵਾਲ, ED, ਮਨੀਸ਼ ਸਿਸੋਦੀਆ, ਪੰਜਾਬ ਦੀ ਅਫਸਰਸ਼ਾਹੀ, ਇਹ ਸਾਰੇ ਲਫ਼ਜ਼ ਤੁਸੀਂ ਸੁਣ ਰਹੇ ਹੋ। ਤੁਸੀਂ ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਦੇ ਵਿੱਚ ਵੀ ਵੱਖ-ਵੱਖ ਖਬਰਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਆ ਰਿਹਾ ਔਰ ਇਹਦੇ ਨਾਲ ਜੇ ਆਪਾਂ ਇਸੇ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਕਰ ਲਈਏ ਤਾਂ ਪਿਛਲੇ ਦਿਨਾਂ ਦੇ ਵਿੱਚ ਸੰਗਰੂਰ ਦੇ ਵਿੱਚ ਜਿਹੜੀ ਟ੍ਰੈਜਡੀ ਵਾਪਰੀ ਹੈ, ਜਿਹੜਾ ਦੁਖਾਂਤ ਵਾਪਰਿਆ, 21 ਮੌਤਾਂ ਹੋਈਆਂ ਨੇ ਮਾੜੀ ਸ਼ਰਾਬ, ਘਟੀਆ ਸ਼ਰਾਬ ਪੀਣ ਕਰਕੇ। ਔਰ ਇਹ ਮਾੜੀ ਘਟੀਆ ਸ਼ਰਾਬ ਕਿਉਂਕਿ ਸਸਤੀ ਹੈ ਤੇ ਪਿੰਡਾਂ ਤੱਕ ਜਿਹੜੇ ਸਮਗਲਰ ਨੇ ਉਹ ਡਿਲੀਵਰ ਕਰ ਰਹੇ ਨੇ ਇਸ ਸ਼ਰਾਬ ਨੂੰ, ਇਸ ਕਰਕੇ ਜਿਹੜਾ ਬੰਦਾ ਕੋਈ ਪੀਣ ਦਾ ਆਦੀ ਹੈ ਤੇ ਉਹਨੂੰ ਲੱਗਦਾ ਕਿ ਘਰੇ ਵੀ ਪਹੁੰਚ ਰਹੀ ਹੈ ਵੀ ਸਸਤੀ ਤੇ ਚਲੋ ਆਪਾਂ ਲੈ ਲੈਂਦੇ ਹਾਂ। ਸੋ ਉਹ ਲੋਕ ਜ਼ੱਦ ਦੇ ਵਿੱਚ ਆਏ, ਹੌਲੀ ਹੌਲੀ 5 ਮੌਤਾਂ ਹੋਈਆਂ, ਪਹਿਲਾਂ ਸਿਲਸਿਲਾ ਚੱਲਦਾ 21 ਮੌਤਾਂ ਤੇ ਜਾ ਪੜਿਆ। ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਦੇ ਸ਼ਰਾਬ ਮਾਫੀਏ ਬਾਰੇ, ਜਿਹੜਾ ਨਜਾਇਜ਼ ਕਾਰੋਬਾਰ ਦੇ ਨਾਲ ਜੁੜਿਆ ਹੋਇਆ, ਉਹਦੇ 'ਤੇ ਚਰਚਾ ਚੱਲੀ ਜਾਵੇ। ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਰਾਜ ਭਾਗ ਬਾਰੇ, ਜਿਹੜੀਆਂ ਪਹਿਲਾਂ ਤਾਂ ਇੱਕ ਦੂਜੇ 'ਤੇ ਨਿਸ਼ਾਨੇ ਲਾਉਂਦੇ ਰਹੇ ਕਿ ਇਹਨਾਂ ਨੇ ਆਹ ਕੀਤਾ, ਇਹਨਾਂ ਨੇ ਆਹ ਕੀਤਾ, ਪਰ ਅਸਲ ਦੇ ਵਿੱਚ ਉਹਨਾਂ ਦੇ ਆਪ ਦੇ ਰਾਜ ਦੇ ਵਿੱਚ ਹੀ ਇਸ ਮਾਮਲੇ ਦੇ ਵਿੱਚ ਕੁਛ ਲੋਕ ਘਿਰਦੇ ਰਹੇ, ਕੁਛ ਲੋਕਾਂ 'ਤੇ ਉਂਗਲ ਉੱਠਦੀ ਰਹੀ, ਇਸ ਤੱਕ ਕਿ ਪੋਲੀਟੀਸ਼ੀਅਨਾਂ ਉੱਤੇ ਵੀ ਉਂਗਲ ਉੱਠਦੀ ਰਹੀ। ਤੇ ਪੰਜਾਬ ਸਰਕਾਰਾਂ ਨੇ ਨਸ਼ੇ ਦੇ ਮਾਮਲੇ ਦੇ ਵਿੱਚ ਕੀਤਾ ਕੀ ਹੈ, ਇਸ ਬਾਬਤ ਉਹਨਾਂ ਦਾ ਸਾਰਿਆਂ ਦਾ ਰਿਪੋਰਟ ਕਾਰਡ ਆ ਜਿਹੜਾ ਉਹ ਤੁਹਾਡੇ ਸਾਹਮਣੇ ਰੱਖਾਂਗੇ। ਹੁਣ ਤਾਂ ਸੁਣਨ ਦੇ ਵਿੱਚ ਇਸ ਤੱਕ ਵੀ ਗੱਲ ਆ ਗਈ ਹੈ ਕਿ ED ਦੀਆਂ ਰੇਡਾਂ ਦਾ ਸੰਬੰਧ ਇਕੱਲਾ ਅਮਰੂਦ ਘੁਟਾਲੇ ਤੱਕ ਨਹੀਂ, ਬਲਕਿ ਇਸ ਦੇ ਤੰਦ ਹੁਣ ਪੰਜਾਬ ਦੀ ਸ਼ਰਾਬ ਨੀਤੀ ਦੇ ਨਾਲ ਜੁੜਦੇ ਨੇ। ਸੋ ਦੂਜੀ ਸਰਕਾਰਾਂ ਇੱਕ ਅਕਸਰ ਗੱਲ ਕਹਿੰਦੀਆਂ ਨੇ, ਆਪਾਂ ਉਹਦੀ ਵੀ ਗੱਲ ਕਰਦੇ ਚੱਲੀਏ ਕਿ ਜਿਹੜੀ ਸ਼ਰਾਬ ਹੈ, ਇਹ ਸ਼ਰਾਬ ਦੀ ਜਿਹੜੀ ਸ਼ਰਾਬ ਤੋਂ ਕਮਾਈ ਹੁੰਦੀ ਹੈ, ਬਹੁਤ ਵੱਡਾ ਕਮਾਈ ਦਾ ਸਾਧਨ ਹੈ ਸ਼ਰਾਬ ਦੇ ਵਿੱਚ ਸਰਕਾਰਾਂ ਨੂੰ। ਪਰ ਕੀ ਜੇ ਕਮਾਈ ਦਾ ਸਾਧਨ ਤਾਂ ਕੀ ਲੋਕ ਮਾਰਨੇ ਆ ਤੁਸੀਂ ਸ਼ਰਾਬ ਵੇਚ ਕੇ ਲੋਕਾਂ ਦੀਆਂ ਜਾਨਾਂ ਲੈਣੀਆਂ ਨੇ? ਕਮਾਈ ਦਾ ਸਾਧਨ ਤਾਂ ਸੱਜੇ ਢੰਗ ਨਾਲ ਚਲਾ ਲਓ, ਕੋਈ ਵਧੀਆ ਪਾਲਿਸੀ ਬਣਾ ਲਓ, ਕੰਟਰੋਲ ਕਰ ਲਓ, ਜਿਹੜੀ ਗਲਤ ਸ਼ਰਾਬ ਵਿਕਦੀ ਹੈ ਉਹ 'ਤੇ ਕਾਬੂ ਕਰ ਲਓ। ਸੋ ਤੁਹਾਨੂੰ ਪੰਜਾਬ ਦੇ ਇਸ ਸ਼ਰਾਬ ਦੇ ਵਿੱਚ ਕਿਵੇਂ ਪੰਜਾਬ ਦਾ ਆਬੋ ਹਵਾ ਗਲਤਾਨ ਹੋਇਆ, ਕਿਵੇਂ ਇਸ ਸ਼ਰਾਬ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ, ਇਹਦੇ ਬਾਰੇ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਔਰ ਇੱਕ ਗੱਲ ਦੇ ਨਾਲ ਤੁਹਾਨੂੰ ਕਈ ਹਵਾਲੇ ਦਿੰਦੇ ਹਾਂ। ਪੰਜਾਬ ਦੇ ਵਿੱਚ ਇੱਕ NDTV ਦੀ ਰਿਪੋਰਟ ਹੈ, ਅਕਤੂਬਰ 14, 2016 ਦੀ ਛਪੀ ਹੈ ਔਰ ਜਿਹੜਾ ਸੈਕਿੰਡ ਮਰਡਰ ਬਾਈ ਲਿਕੁਰ ਮਾਫੀਆ ਇਨ 3 days ਇਨ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹਾ, ਜਿੱਥੇ ਘਰਾਂਗਣਾ ਪਿੰਡ ਹੈ, ਉੱਥੋਂ ਦੇ ਮੁੰਡੇ ਦਾ ਕਤਲ ਕਰਤਾ ਸੀ ਸ਼ਰਾਬ ਮਾਫੀਏ ਨੇ। ਭੀਮ ਟਾਂਕ ਕਤਲकांड, ਇਹ ਕਿਹਨੂੰ ਭੁੱਲਿਆ ਵਾ? ਤੇ ਜੇਕਰ ਆਪਾਂ ਇਸੇ ਭੀਮ ਟਾਂਕ ਕਤਲकांड ਦੀ ਗੱਲ ਕਰਦੇ ਚੱਲੀਏ, ਬਿਜ਼ਨਸ ਸਟੈਂਡਰਡ ਦੇ ਵਿੱਚ ਇੱਕ ਰਿਪੋਰਟ ਛਪੀ ਹੈ 8 ਅਗਸਤ 2019 ਨੂੰ ਭੀਮ ਟਾਂਕ ਮਰਡਰ ਕੇਸ ਬਾਰੇ ਲਿਖਿਆ, ਜਿੱਥੇ ਉਹਨਾਂ ਨੇ ਲਿਖਿਆ ਕਿ 24 sentenced to life imprisonment in ਪੰਜਾਬ। ਇਹਦੇ ਵਿੱਚ ਕੌਣ ਸੀਗਾ? ਸ਼ਿਵਲਾਲ ਡੋਡਾ ਸੀਗਾ। ਸ਼ਿਵਲਾਲ ਡੋਡੇ ਦੇ ਬਾਰੇ ਕਿਹਾ ਜਾਂਦਾ ਕਿ ਉਹ ਸੁਖਬੀਰ ਬਾਦਲ ਜਾਂ ਬਾਦਲ ਦਲ ਜਾਂ ਅਕਾਲੀ ਦਲ ਦਾ ਬੜਾ ਕਰੀਬੀ ਸੀਗਾ ਤੇ ਉਹਦੇ ਫਾਰਮ ਹਾਊਸ ਤੇ ਭੀਮ ਟਾਂਕ ਤੇ ਗੁਰਜੰਟ ਸਿੰਘ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਵੱਢ ਦਿੱਤਾ ਸੀ। ਉਹਨਾਂ ਦੀਆਂ ਅੰਗ ਵੱਢ ਦਿੱਤੇ ਗਏ ਸੀ ਤੇ 6 ਫੁੱਟ 2 ਇੰਚ ਦਾ ਨੌਜਵਾਨ ਸੀ ਜਿਹਦੇ ਟੁਕੜੇ ਕਰ ਦਿੱਤੇ ਗਏ ਸੀ ਤੇ ਬਾਅਦ ਦੇ ਵਿੱਚ 6 ਫੁੱਟ ਤੋਂ ਵੀ ਉਹ ਘੱਟ ਰਹਿ ਗਿਆ ਸੀ। ਮਤਲਬ ਇੰਨੇ ਮਾੜੇ ਤਰੀਕੇ ਨਾਲ ਉਹਨੂੰ ਵੱਢਿਆ ਗਿਆ ਸੀਗਾ, ਇੰਨੇ ਮਾੜੇ ਤਰੀਕੇ ਨਾਲ, ਇੰਨੇ ਜ਼ਾਲਮਾਨਾ ਤਰੀਕੇ ਦੇ ਨਾਲ ਉਹਦਾ ਕਤਲ ਕਰ ਦਿੱਤਾ ਗਿਆ ਸੀ। ਉਦੋਂ ਕੌਣ ਰੌਲਾ ਪਾਉਂਦਾ ਸੀ? ਉਦੋਂ ਆਮ ਆਦਮੀ ਪਾਰਟੀ ਵਾਲੇ ਤੇ ਕਾਂਗਰਸੀ ਰੌਲਾ ਪਾਉਂਦੇ ਸੀਗੇ ਕਿ ਬਈ ਸ਼ਰਾਬ ਮਾਫੀਆ ਚੱਲ ਰਿਹਾ, ਸ਼ਰਾਬ ਮਾਫੀਆ ਨੇ ਪੰਜਾਬ ਦੇ ਵਿੱਚ ਕਤਲ ਕਰਤਾ, ਸ਼ਰਾਬ ਮਾਫੀਆ ਨੇ ਆਹ ਕਰਤਾ ਉਹ ਕਰਤਾ। ਕੀ ਕਾਬੂ ਹੋਇਆ? ਚਲੋ ਨਿਜ਼ਾਮ ਬਦਲਿਆ, ਆਪਾਂ ਆ ਗਏ 2017 ਦੇ ਵਿੱਚ। 2017 ਦੇ ਵਿੱਚ ਬਾਅਦ ਦੇ ਵਿੱਚ 2021 ਦੇ ਵਿੱਚ ਇੱਕ ਟ੍ਰੈਜਡੀ ਵਾਪਰ ਜਾਂਦੀ ਹੈ ਮਾਝੇ ਦੇ 3 ਜ਼ਿਲ੍ਹਿਆਂ ਤਰਨਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ, ਜਿਨ੍ਹਾਂ ਪਿੰਡਾਂ ਦੇ ਵਿੱਚ 123 ਮੌਤਾਂ ਹੋ ਜਾਂਦੀਆਂ ਇਸ ਪੂਰੇ ਦੁਖਾਂਤ ਦੇ ਵਿੱਚ ਸ਼ਰਾਬ ਕਰਕੇ, ਮਾੜੀ ਸ਼ਰਾਬ ਕਰਕੇ। ਉਸ ਤੋਂ ਵੀ ਬਾਅਦ ਜੇ ਆਪਾਂ ਇਸ ਮਾਮਲੇ 'ਤੇ ਤੁਸੀਂ ਅਕਾਲੀ ਦਲ ਬਾਰੇ ਤਾਂ ਮੈਂ ਤੁਹਾਨੂੰ 2 ਰਿਪੋਰਟਾਂ ਦੱਸਦੀਆਂ ਨਾ ਕਿ NDTV ਦੀ ਰਿਪੋਰਟ ਹੈ ਜਾਂ ਬਿਜ਼ਨਸ ਸਟੈਂਡਰਡ ਦੇ ਵਿੱਚ ਇੱਕ ਰਿਪੋਰਟ ਛਪੀ ਹੈ ਤੇ 28 ਸਕਰੋਲ ਇਨ ਇੱਕ ਵੈਬਸਾਈਟ ਹੈ, ਉਹ 'ਤੇ ਇੱਕ ਰਿਪੋਰਟ ਛਪੀ ਹੈ ਸ੍ਰਿਸ਼ਟੀ ਜਸਵਾਲ ਦੀ ਸਤੰਬਰ 2021 ਦੇ ਵਿੱਚ, ਜਦੋਂ ਕਾਂਗਰਸ ਦੀ ਸਰਕਾਰ ਸੀਗੀ। ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਰਿਟਾਇਰਡ ਐਕਸਾਈਜ਼ ਅਫਸਰ ਦੀ ਇੰਟਰਵਿਊ ਕਰਕੇ ਅੰਦਰਲੀਆਂ ਤੇ ਲੁਕਵੀਆਂ ਪਰਤਾਂ ਨੂੰ ਖੋਲ੍ਹਣ ਦਾ ਯਤਨ ਕੀਤਾ ਤੇ ਦੱਸਿਆ ਕਿ ਸਿਆਸੀ ਸ਼ਹਿ ਬਿਨਾਂ ਤੇ ਪੁਲਿਸੀਆ ਸਹਿਯੋਗ ਬਿਨਾਂ ਗੰਦੀ ਸ਼ਰਾਬ, ਮਾੜੀ ਸ਼ਰਾਬ, ਘਟੀਆ ਸ਼ਰਾਬ ਤੇ ਸ਼ਰਾਬ ਦੀ ਬਲੈਕ ਦਾ ਕਾਰੋਬਾਰ ਚੱਲ ਨਹੀਂ ਸਕਦਾ। ਤੇ ਨਾਲ ਹੀ ਉਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਉਹਨਾਂ ਨੇ ਸ੍ਰਿਸ਼ਟੀ ਜਸਵਾਲ ਜਿਹੜੇ ਨੇ ਉਹਨਾਂ ਨੇ ਤਾਂ ਬਹੁਤ ਤਕੜੀ ਰਿਪੋਰਟ ਇਸ ਮਾਮਲੇ ਦੇ ਵਿੱਚ ਕੀਤੀ। ਉਹਨੇ ਤਾਂ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਡਿਸਟਿਲਰੀਆਂ ਨੇ ਉਹ ਕੁਛ ਹੀ ਸਾਲਾਂ ਦੇ ਵਿੱਚ
15 ਸਾਲਾਂ ਦੇ ਵਿੱਚ ਉਹ ਸ਼ਾਇਦ ਕਹਿੰਦੇ ਨੇ ਕਿ ਐਟਲੀਸਟ 8 ਆਰ ਕਨੈਕਟਡ ਇਨਫਲੂਐਂਟਲ ਪੀਪਲ। ਹਾਂ, ਇਹ ਕਹਿੰਦੇ ਕਿ ਇਹ ਜਿਹੜੀਆਂ ਡਿਸਟਿਲਰੀਆਂ ਨੇ ਕਦੇ 4 ਹੁੰਦੀਆਂ ਸੀਗੀਆਂ, ਪਰ ਹੁਣ ਇਹ 16 ਨੇ। ਇਸ ਟ੍ਰੈਜਡੀ, ਇਸ ਦੁਖਾਂਤ ਤੋਂ ਬਾਅਦ ਇਹਨਾਂ ਨੇ ਇਹ ਇਨਵੈਸਟੀਗੇਸ਼ਨ ਕੀਤੀ। ਉਹ ਕਹਿੰਦੇ ਕਿ 16 ਡਿਸਟਿਲਰੀਆਂ, ਜਿਨ੍ਹਾਂ ਦੇ ਵਿੱਚੋਂ 8 ਹੈ ਜਿਹੀਆਂ ਨੇ ਜਿਹੜੀਆਂ ਇਨਫਲੂਐਂਟੀਅਲ, ਜਿਹੜੇ ਕਿ ਜਿਨ੍ਹਾਂ ਦਾ ਸਰਕਾਰਾਂ ਦੇ ਵਿੱਚ ਦਬਦਬਾ। ਉਹ ਕਹਿੰਦੇ ਕਿ ਚੱਡਾ ਬ੍ਰਦਰ, ਇਹਨਾਂ ਦਾ ਚੱਡਾ ਗਰੁੱਪ, ਇਹਨਾਂ ਦਾ ਬ੍ਰਦਰ, ਤੇ ਨਾਲ ਹੀ ਉਹ ਕਹਿੰਦੇ ਕਿ ਰਾਣਾ ਗੁਰਜੀਤ, ਇਹਦੀ ਫੈਮਿਲੀ ਤਰਨਤਾਰਨ ਦੇ ਵਿੱਚ ਇੱਕ ਡਿਸਟਿਲਰੀ ਔਨ ਕਰਦੀ ਹੈ। ਫਾਰਮਰ ਕਾਂਗਰਸ MLA ਵਿਨੋਦ ਸ਼ਰਮਾ ਓਨਸ 1 ਇਨ ਪਟਿਆਲਾ। ਐਕਸ ਅਕਾਲੀ ਦਲ MLA ਦੀਪ ਮਲਹੋਤਰਾ ਓਆਸਿਸ ਗਰੁੱਪ ਔਨ ਡਿਸਟਿਲਰੀਜ਼ ਇਨ ਫਿਰੋਜ਼ਪੁਰ ਐਂਡ ਬਠਿੰਡਾ। ਤੇ ਨਾਲ ਹੀ ਉਹ ਕਹਿੰਦੇ ਕਿ ਲਿਕੁਅਰ ਵੈਂਟਸ ਇਹਨਾਂ ਕੋਲੇ ਨੇ। ਤੇ ਹੋਰ ਵੀ ਉਹ ਕਹਿੰਦੇ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲੇ, ਪੋਲੀਟੀਸ਼ੀਅਨਾਂ ਕੋਲੇ ਇਸ ਸ਼ਰਾਬ ਡਿਸਟਿਲਰੀਆਂ ਦਾ ਕਾਰੋਬਾਰ ਹੈ। ਉਹ ਕਹਿੰਦੇ ਕਿ ਨਾਲ ਹੀ ਇਹ ਹੈ ਔਰ ਲਿਕੁਅਰ ਰਿਟੇਲ ਬਿਜ਼ਨਸ ਦੇ ਵਿੱਚ ਵੀ ਨੇ। ਪੰਜਾਬ ਦੇ ਹੈਲਥ ਮਿਨਿਸਟਰ ਸੀਗੇ ਉਦੋਂ ਬਲਬੀਰ ਸਿੰਘ ਸਿੱਧੂ, ਉਹਨਾਂ ਦੇ ਬ੍ਰਦਰ ਜਿਹੜੇ ਨੇ ਉਹ ਔਨ ਕਰਦੇ ਸੀ ਲਿਕੁਅਰ ਵੈਂਟਸ ਸਟੇਟ ਦੇ ਵਿੱਚ। ਤੇ ਇਹਦੇ ਨਾਲ ਉਹ ਇੱਕ ਹੋਰ ਉਹਨਾਂ ਨੇ ਕਾਂਗਰਸੀ ਲੀਡਰ ਅਮਰੀਕ ਧਮਾਨ ਦਾ ਨਾਂ ਲਿਆ ਸੀਗਾ। ਤੇ ਅਕਾਲੀ ਦਲ ਦੇ ਮੈਂਬਰ ਸੀ ਸ਼ਿਵਲਾਲ ਡੋਡਾ, ਜਿਨ੍ਹਾਂ ਦੇ ਲਿਕੁਅਰ ਸ਼ਾਪਸ ਹੁੰਦੀਆਂ ਸੀ। ਡੋਡਾ ਉਹ ਕਹਿੰਦੇ ਕਿ ਕਰੰਟਲੀ ਸਰਵ ਕਰ ਰਿਹਾ ਲਾਈਫ ਇੰਪ੍ਰਿਜ਼ਨਮੈਂਟ ਫੋਰ ਮਰਡਰ, ਜਿਹੜਾ ਮਰਡਰ ਕੇਸ ਹੋਇਆ ਸੀਗਾ ਭੀਮ ਟਾਂਕ ਦਾ। ਹੁਣ ਤੁਸੀਂ ਦੇਖੋ ਕਿ 2015 ਤੋਂ 2024 3 ਸਰਕਾਰਾਂ ਵੱਖ-ਵੱਖ ਪਾਰਟੀ ਦੀਆਂ। ਅਕਾਲੀ ਦਲ ਦੇ ਵਿੱਚ ਕਾਂਡ ਵਾਪਰਿਆ, ਭਗਵੰਤ ਮਾਨ ਹੋਣੀ, ਹੋਰ ਇਹਨਾਂ ਦੇ ਸਾਰੇ ਕਹਿੰਦੇ ਰਹੇ ਬਹੁਤ ਮਾੜੀ ਗੱਲ ਹੋਈ, ਇਹ ਹੋਇਆ ਉਹ ਹੋਇਆ, ਤੇ ਉਦੋਂ ਇਹ ਪੋਲਿਟਿਕਸ ਕਰਦੇ ਰਹੇ। ਜਦੋਂ ਕਾਂਗਰਸ ਦੀ ਸਰਕਾਰ ਆਈ ਉਦੋਂ ਅਕਾਲੀ ਤੇ ਆਮ ਆਦਮੀ ਪਾਰਟੀ ਵਾਲੇ ਪੋਲਿਟਿਕਸ ਕਰਦੇ ਰਹੇ। ਜਦੋਂ ਆਪਾਂ 3 ਜ਼ਿਲ੍ਹਿਆਂ ਦੇ ਵਿੱਚ 123 ਮੌਤਾਂ ਹੋਈਆਂ। ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਇਹਨਾਂ ਦੀ ਸਰਕਾਰ ਦੇ ਵਿੱਚ ਵੀ ਬੇਲਗਾਮ ਸ਼ਰਾਬ ਮਾਫੀਆ ਉਵੇਂ ਹੀ ਹੈ। ਤੇ ਆਪਾਂ ਸ੍ਰਿਸ਼ਟੀ ਜਸਵਾਲ ਦੀ ਰਿਪੋਰਟ ਦੇ ਹਵਾਲੇ ਦੇ ਨਾਲ ਦੱਸਿਆ ਉਹਨੇ ਕਿ ਕਿਵੇਂ ਇਹ ਸਾਰੇ ਕਾਰੋਬਾਰ ਦੇ ਵਿੱਚ ਇਹ ਕਾਰੋਬਾਰ ਨਾ ਤਾਂ ਸਿਆਸੀ ਸ਼ਹਿ ਬਿਨਾਂ ਚੱਲ ਸਕਦਾ ਤੇ ਨਾ ਹੀ ਇਹ ਕਾਰੋਬਾਰ ਪੁਲਿਸ ਦੇ ਸਹਿਯੋਗ ਬਿਨਾਂ ਚੱਲ ਸਕਦਾ। ਹੁਣ ਜਿਹੜੇ ਅਕਾਲੀ ਦਲ ਤੇ 2015 ਦੇ ਵਿੱਚ ਦੋਸ਼ ਲੱਗਦੇ ਸੀ, ਉਹੀ ਅਕਾਲੀ ਦਲ ਹੁਣ ਇੱਕ ਧਰਨੇ ਦੇ ਵਿੱਚ, ਸੁਖਬੀਰ ਸਿੰਘ ਬਾਦਲ ਬਾਹੋ ਮਾਜਰਾ ਦੇ ਵਿੱਚ ਇੱਕ ਧਰਨੇ ਦੇ ਵਿੱਚ ਸੰਬੋਧਨ ਕਰ ਰਹੇ ਸੀਗੇ। ਉਹ ਕਹਿੰਦੇ ਕਿ ਕਾਂਗਰਸੀ ਵਿਧਾਇਕ ਪੰਜਾਬ ਦੇ ਸ਼ਰਾਬ ਮਾਫੀਆ ਚਲਾ ਰਹੇ ਨੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਰੈਕਟ ਦੇ ਵਿੱਚ ਭਾਗੀਦਾਰ ਨੇ, ਤਾਂ ਇਸ ਤੱਕ ਕਹਿੰਦੇ ਨੇ। ਉਹ ਕਹਿੰਦੇ ਕਿ ਚੰਡੀਗੜ੍ਹ ਫਾਰਮ ਹਾਊਸ ਦੇ ਵਿੱਚ ਬੰਦ ਨੇ ਕੈਪਟਨ ਅਮਰਿੰਦਰ ਸਿੰਘ। ਤੇ ਅਕਾਲੀ ਆਗੂ ਮਹੇਸ਼ਿੰਦਰ ਗਰੇਵਾਲ ਨੇ ਮੰਗ ਕੀਤੀ ਹੈ ਕਿ ਗੈਰ ਕਾਨੂੰਨੀ ਡਿਸਟਿਲਰੀ ਕੇਸ ਦੇ ਵਿੱਚ ਕਾਂਗਰਸੀ ਵਿਧਾਇਕ ਗੁਰਕੀਰਤ ਕੋਟਲੀ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇ। ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਗੁਰਸਿੱਖ ਪਰਿਵਾਰ ਤੇ ਦਲਿਤ ਪਰਿਵਾਰ ਦੇ ਨਾਲ ਬੇਰਹਿਮੀ ਕਰਨ ਵਾਲੇ SHO ਬਲਜਿੰਦਰ ਸਿੰਘ ਦੇ ਖਿਲਾਫ ਵੀ ਕਾਰਵਾਈ ਮੰਗੀ ਸੀਗੀ। ਸੋ ਇਹ ਜਿਹੜੀ ਸਕਰੋਲ ਦੀ ਰਿਪੋਰਟ ਸੀਗੀ, ਇਹਦੇ ਵਿੱਚ ਤਾਂ ਇਹ ਵੀ ਦੱਸਿਆ ਗਿਆ ਸੀਗਾ ਕਿ ਕਿਵੇਂ 4 ਡਿਸਟਿਲਰੀਆਂ ਹੁੰਦੀਆਂ ਸੀ ਤੇ ਅੱਜ ਪੰਜਾਬ ਦੇ ਵਿੱਚ 16 ਹੋ ਚੁੱਕੀਆਂ ਨੇ। ਕਦੇ ਤੁਸੀਂ ਸਵਾਲ ਤੁਹਾਡੇ ਮਨ ਦੇ ਵਿੱਚ ਆਇਆ ਕਿ ਜਿਹੜੀ ਜ਼ੀਰੇ ਵਾਲੀ ਫੈਕਟਰੀ ਦਾ ਰੌਲਾ ਪਿਆ ਸੀ, ਉਹ ਫੈਕਟਰੀ ਕੀ ਸੀ, ਉਹ ਰੌਲਾ ਕੀ ਸੀਗਾ, ਉਹ ਮਾਮਲੇ ਦਾ ਕੀ ਬਣਿਆ, ਜਿਹਦੇ 'ਚ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਅਸੀਂ ਖੁਦ ਜਿੰਦਰਾ ਲਾਤਾ ਉਹਨੂੰ। ਉਹ ਫੈਕਟਰੀ ਦਾ ਮਾਲਕ ਕੌਣ ਹੈ? ਦੀਪ ਮਲਹੋਤਰਾ, ਮੈਲਬਰੋਜ਼ ਉਹਦਾ ਨਾਮ ਆ। ਸੋ ਖੈਰ, ਸਰਕਾਰ ਅੜੀ ਕਿਉਂ ਰਹੀ ਇੰਨਾ ਚਿਰ? ਇੰਨਾ ਸੰਘਰਸ਼ ਕਰਨਾ ਪਿਆ ਲੋਕਾਂ ਨੂੰ ਉਸ ਫੈਕਟਰੀ 'ਤੇ ਕਾਰੋਬਾਰ ਕਰਾਉਣ ਦੇ ਲਈ, ਕਾਰੋਬਾਰ ਨੂੰ ਬੰਦ ਕਰਾਉਣ ਦੇ ਲਈ। ਕੌਣ ਜ਼ਿੰਮੇਵਾਰ ਹੈ? ਪੰਜਾਬ ਦੇ ਲੋਕ ਮਰ ਗਏ, ਮਾਫੀਏ ਨੇ ਮੁੰਡੇ ਕਤਲ ਕਰਤੇ, ਸ਼ਰਾਬ ਫੈਕਟਰੀਆਂ ਨੇ, ਡਿਸਟਿਲਰੀਆਂ ਨੇ ਪੰਜਾਬ ਦੇ ਪਾਣੀ ਦਾ ਬੇੜਾ ਗਰ ਕਰਤਾ। ਪਰ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ, ਇਹ ਜਦੋਂ ਵਾਰੀਆਂ ਬਦਲ ਕੇ ਕੁਰਸੀਆਂ 'ਤੇ ਬਹਿ ਜਾਂਦੇ ਆ, ਇਹ ਬਿਨਾਂ ਬਿਆਨਬਾਜ਼ੀ ਤੋਂ, ਇੱਕ ਆਮ ਜੀ ਬਿਆਨਬਾਜ਼ੀ ਤੋਂ, ਸਿਆਸੀ ਦੂਸ਼ਣਬਾਜ਼ੀ ਤੋਂ ਇੱਕ ਦੂਜੇ ਦੇ ਦੋਸ਼ ਲਾ ਦੇਣੇ। ਅਕਾਲੀ ਦਲ 'ਚ ਕੁਛ ਹੋ ਗਿਆ, ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲੇ ਸੜਕਾਂ 'ਤੇ ਆ ਜਾਣਗੇ। ਕਾਂਗਰਸ ਦੇ ਵਿੱਚ ਕੁਛ ਹੋ ਗਿਆ, ਅਕਾਲੀ ਦਲ ਤੇ ਆਮ ਵਾਲੇ ਆ ਜਾਣਗੇ। ਆਮ ਵਾਲਿਆਂ 'ਚ ਕੁਛ ਹੋ ਗਿਆ, ਆਮ ਆਦਮੀ ਪਾਰਟੀ ਦੀ ਰਾਜ ਦੇ ਵਿੱਚ ਅਕਾਲੀ ਤੇ ਕਾਂਗਰਸੀ ਇਸ ਮਾਮਲੇ ਦੇ ਵਿੱਚ ਪ੍ਰੋਟੈਸਟ ਕਰਨਗੇ। ਪਰ ਇਸ ਮਾਫੀਏ ਨੂੰ ਨੱਥ ਕੌਣ ਪਾਊਗਾ? ਇਸ ਮਾਫੀਆ ਨੂੰ ਕੌਣ ਰੋਕੂਗਾ ਜਿਹਦੇ ਵਿੱਚ ਤੁਹਾਡੇ ਆਪਣੇ ਲੋਕਾਂ ਦਾ, ਅਸੀਂ ਨਹੀਂ ਕਹਿੰਦੇ ਨਜਾਇਜ਼ ਕਾਰੋਬਾਰ ਕਰਦੇ ਆ, ਪਰ ਘੱਟੋ ਘੱਟ ਕੋਈ ਜਾਂਚ ਤਾਂ ਬਿਠਾਓ, ਪਤਾ ਤਾਂ ਕਰੋ ਕਿ ਕਿਹੜੇ ਲੋਕ ਨੇ ਇਸ ਕਾਰੋਬਾਰ ਦੇ ਪਿੱਛੇ, ਕਿਹੜੇ ਲੋਕ ਸਰਹੱਦਾਂ ਟਪਾ ਕੇ ਮਾੜੀ ਸ਼ਰਾਬ ਲਿਆ ਰਹੇ ਨੇ। ਪੀਣ ਵਾਲੇ ਨੇ ਤਾਂ ਪੀ ਲੈਣੀ ਹੈ, ਜਾਂ ਤਾਂ ਉਹਨੂੰ ਰੋਕੋ। ਇੱਕ ਦੂਜਾ, ਇਹਨਾਂ ਕੋਲੇ ਕਿੱਡਾ ਮਾੜਾ ਜਿਹੜਾ ਤਰਕ ਹੈ, ਉਹ ਕਹਿਣਗੇ ਕਿ ਇਹ ਜੀ ਸ਼ਰਾਬ ਜਿਹੜੀ ਹੈ ਇਹਦੇ ਕਰਕੇ ਮਾਲੀਆ ਜਨਰੇਟ ਹੁੰਦਾ। ਜੇ ਮਾਲੀਆ ਜਨਰੇਟ ਹੋਣਾ ਤੇ ਲੋਕਾਂ ਦੇ ਪੁੱਤ ਮਰਾਉਣੇ ਆ ਮਾਫੀਏ ਤੋਂ। ਜੇ ਮਾਲੀਆ ਆਉਂਦਾ ਤੇ ਲੋਕਾਂ ਦੇ ਕਤਲ ਕਰਾਉਣੇ ਆ, ਲੋਕਾਂ ਦੀਆਂ ਜਾਨਾਂ ਦਾ ਖੌਅ ਬਣਨਾ ਮਾਲੀਆ। ਸੁਚੱਜੇ ਢੰਗ ਨਾਲ ਚਲਾ ਲਓ ਮਾਲੀਆ, ਚਲਾਉਣਾ ਤਾਂ ਮਾਲੀਏ ਦਾ ਹੀ ਇੰਨਾ ਫਿਕਰ ਹੈ। ਔਰ ਇਹ ਤਾਂ ਪੰਜਾਬ ਦੇ ਚਰਚਾ ਰਹੀ ਕਿ ਕਰੋਨਾ ਦੇ ਵਿੱਚ ਸਕੂਲ ਬੰਦ ਪਰ ਠੇਕੇ ਖੁੱਲ੍ਹੇ। ਪਰ ਅਸਲ ਦੇ ਵਿੱਚ ਕਿੰਨਾ ਕੁ ਚਿਰ ਸਾਡੀਆਂ ਸਰਕਾਰਾਂ ਸਾਨੂੰ ਮਾਫੀਏ ਦੇ ਅੱਗੇ ਸੁੱਟਦੀਆਂ ਰਹਿਣਗੀਆਂ ਤੇ ਉਹ ਮਾਫੀਆ ਸਾਨੂੰ ਇੱਕ ਵਹਿਸ਼ੀ ਜਾਨਵਰ ਵਾਂਗੂ ਨੋਚਦਾ ਰਹੇਗਾ। ਬਹੁਤ ਬਹੁਤ ਧੰਨਵਾਦ।